ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਨੂੰ ਨੂੰ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ 'ਤੇ ਨਜ਼ਰ। ਸਾਡੇ ਅੱਜ ਦੇ ਸ਼ਾਮ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਨੀਵਰਸਿਟੀ ਤੋਂ, ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਨੀਵਰਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਤਲਵਿੰਦਰ ਸਿੰਘ ਗਿੱਲ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪੰਨੂ ਜੀ ਸ਼ੁਰੂ ਕਰਦੇ ਹਾਂ। GST ਤੋਂ ਲੰਗਰ ਨੂੰ ਛੋਟ, ਅਕਾਲੀ ਦਲ ਚੁੱਪ। ਬਿਲਕੁਲ ਜੀ, ਐਕਚੁਅਲੀ ਦੇਖਿਆ ਜਾਵੇ ਤਾਂ ਜਿਉਂ GST ਜਿਹੜੀ ਹੈ ਜੀ ਉਹ ਲਾਗੂ ਹੋਈ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਸੰਬੰਧੀ ਰੌਲਾ ਰੱਪਾ ਜਿਹੜਾ ਜੀ ਜ਼ਰੂਰ ਪਾਉਂਦੀ ਰਹੀ ਹੈ। ਜਿਹੜਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਮੌਜੂਦਾ ਨੇ ਨਹੀਂ, ਇਹ ਤੋਂ ਪਹਿਲੇ ਜਿਹੜੇ ਸੀਗੇ ਉਹਨਾਂ ਨੇ ਚਿੱਠੀਆਂ ਵੀ ਲਿਖੀਆਂ ਸੈਂਟਰ ਦੀ ਸਰਕਾਰ ਨੂੰ, ਪਰ ਕਿਸੇ ਚਿੱਠੀ ਦਾ ਕੋਈ ਜਵਾਬ ਜਿਹੜਾ ਜੀ ਨਹੀਂ ਦਿੱਤਾ ਗਿਆ। ਵਿਧਾਨ ਸਭਾ ਦੇ ਵਿੱਚ ਇਹਦੇ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਐਲਾਨ ਜਿਹੜਾ ਜੀ ਕੀਤਾ ਕਿ ਸ਼੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਿਰ ਤੇ 5 ਧਾਰਮਿਕ ਸਥਾਨਾਂ ਦੀ ਜਿਹੜੀ ਲੰਗਰ ਦੀ ਰਸਦ ਹੈ ਉਹਦੇ ਤੋਂ ਜਿਹੜਾ ਰਾਜ ਦਾ ਹਿੱਸਾ ਬਣਦਾ GST ਦਾ, ਉਹ ਨਹੀਂ ਲਿਆ ਜਾਊਗਾ। ਔਰ ਇਹਦੇ ਸੰਬੰਧੀ ਜਿਹੜਾ ਸੀਗਾ ਜੀ ਧੰਨਵਾਦ ਮਤਾ ਵੀ ਕਾਂਗਰਸ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਕੀਤਾ। ਔਰ ਜਿਹੜੇ ਆਮ ਆਦਮੀ ਪਾਰਟੀ ਤੇ ਜਿਹੜੀ ਕਾਂਗਰਸ ਹੈ ਜੀ, ਇਹਨਾਂ ਨੇ ਇਹਦਾ ਸਵਾਗਤ ਵੀ ਜਿਹੜਾ ਜੀ ਉਹ ਕੀਤਾ। ਨਾਲ ਦੀ ਨਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਅਕਾਲੀ ਦਲ ਨੂੰ ਚੁਣੌਤੀ ਦਿੱਤੀ ਕਿ ਜੇ ਹੁਣ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨੇ ਤਾਂ ਇਹ GST ਆਪਣੇ ਹਿੱਸੇ ਦੀ ਛੱਡ ਦਿੱਤੀ, ਕੀ ਅਕਾਲੀ ਦਲ ਜਿਹੜਾ ਜੀ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਕਹਿ ਕੇ ਤੇ ਸੈਂਟਰ ਤੋਂ ਇਹ GST ਦੀ ਛੋਟ ਜਿਹੜੀ ਆ ਜੀ ਉਹ ਦਵਾਊਗਾ? ਤਾਂ ਇਸ ਮਾਮਲੇ ਦੇ ਉੱਤੇ ਅਕਾਲੀ ਦਲ ਜਿਹੜਾ ਸੀਗਾ ਜੀ ਉਹ ਚੁੱਪ ਰਿਹਾ। ਬਾਅਦ ਦੇ ਵਿੱਚ ਬਾਹਰ ਜਿਹੜਾ ਬਿਆਨ ਹੈ ਜੀ ਜ਼ਰੂਰ ਦਿੱਤਾ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ। ਉਹਨਾਂ ਨੇ ਇਹ ਗੱਲ ਆਖੀ ਜੀ ਕਿ ਅਸੀਂ ਵੀ ਵੈਟ ਤੋਂ ਛੋਟ ਜਿਹੜੀ ਹੈ ਜੀ ਉਹ ਦਿੱਤੀ ਹੋਈ ਸੀ ਲੰਗਰ ਨੂੰ, ਭਾਵ ਕਿ ਇਹਦਾ ਸਵਾਗਤ ਉਹਨਾਂ ਨੇ ਨਹੀਂ ਜਿਹੜਾ ਜੀ ਉਹ ਕੀਤਾ। ਜਿਹੜੇ ਸਰਬਸੰਮਤੀ ਦੇ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੋਂ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਦੇ ਵਾਸਤੇ ਲੰਗਰ ਵਸਤਾਂ ਤੇ GST ਤੁਰੰਤ ਮਾਫ਼ ਕਰਨ ਦੀ ਮੰਗ ਜਿਹੜੀ ਹੈ ਜੀ ਉਹ ਪੰਜਾਬ ਵਿਧਾਨ ਸਭਾ ਨੇ ਕੀਤੀ ਔਰ ਇਹਨੂੰ ਜ਼ੁਬਾਨੀ ਵੋਟਾਂ ਦੇ ਨਾਲ ਪਾਸ ਵੀ ਜਿਹੜਾ ਸੀਗਾ ਜੀ ਉਹ ਕੀਤਾ ਗਿਆ ਜੀ। ਐਕਚੁਅਲੀ ਜਦੋਂ GST ਜਿਹੜੀ ਹੈ ਜੀ ਉਹ ਲਾਗੂ ਹੋਈ ਆ, ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਉੱਤੇ ਅਕਾਲੀ ਦਲ ਬਾਦਲ ਜਿਹੜਾ ਜੀ ਉਹ ਕਾਬਜ਼ ਹੈ, ਉਹਨੇ ਉਹ ਤਾਂ ਨਹੀਂ ਬੋਲਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਲਦੀ ਰਹੀ ਆ। ਸੈਂਟਰ ਦੇ ਕੋਲੇ ਕਦੀ ਵੀ ਅਕਾਲੀ ਦਲ ਨੇ ਜਿਹੜਾ ਜੀ ਉਹ ਜਾ ਕੇ ਅਜਿਹੀ ਮੰਗ ਨਹੀਂ ਰੱਖੀ ਕਿ GST ਤੋਂ ਛੋਟ ਜਿਹੜੀ ਹੈ ਜੀ ਉਹ ਦਿੱਤੀ ਜਾਵੇ। ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਲਏ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਔਰ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਇਹਨੂੰ ਖਤਮ ਜਿਹੜਾ ਜੀ ਉਹ ਕੀਤਾ ਜਾਵੇ। ਇੱਕ ਕਿਸਮ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਜਿਹੜਾ GST ਉਹ ਤੋਂ ਛੋਟ ਦੇ ਕੇ ਅਕਾਲੀਆਂ ਤੋਂ ਇੱਕ ਮੁੱਦਾ ਜਿਹੜਾ ਜੀ ਉਹ ਖੋਹਣ ਦਾ ਯਤਨ ਕੀਤਾ ਔਰ ਗੇਂਦ ਜਿਹੜੀ ਹੈ ਜੀ ਉਹ ਅਕਾਲੀ ਦਲ ਤੇ ਕੇਂਦਰ ਦੀ ਸਰਕਾਰ ਦੇ ਪਾਲੇ ਦੇ ਵਿੱਚ ਉਹਨਾਂ ਨੇ ਸੁੱਟ ਦਿੱਤੀ ਹੈ ਕਿ ਉਹ ਵੀ ਹੁਣ ਇਹਦੇ ਉੱਤੇ ਛੋਟ ਦੇ। ਜੀ ਜੀ, ਅਗਲੀ ਗੱਲ ਕਰੀਏ। ਫੇਸਬੁੱਕ ਦਾ ਜਿਹੜਾ ਡਾਟਾ ਲੀਕ ਦਾ ਮਾਮਲਾ ਪੂਰੇ ਵਿਸ਼ਵ ਵਿੱਚ ਹੀ ਗਰਮਾਇਆ ਆ। ਇੱਧਰ ਭਾਰਤ ਦੇ ਵਿੱਚ ਕਾਂਗਰਸ ਤੇ ਭਾਜਪਾ ਆਮੋ ਸਾਹਮਣੇ ਇਸ ਨੂੰ ਲੈ ਕੇ। ਬਿਲਕੁਲ ਜੀ, ਇਹ ਗੱਲ ਠੀਕ ਹੈ ਜੀ ਕਿ ਇਸ ਵੇਲੇ ਇਹ ਕਾਫੀ ਜਿਹੜਾ ਜੀ ਹਾਈ ਪ੍ਰੋਫਾਈਲ ਕੇਸ ਬਣਿਆ ਹੋਇਆ ਔਰ ਤਕਰੀਬਨ ਜਿਹੜੇ 5 ਕਰੋੜ ਫੇਸਬੁੱਕ ਯੂਜ਼ਰ ਦਾ ਡਾਟਾ ਚੋਰੀ ਕਰਕੇ ਅਮਰੀਕਨ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਜਿਹੜਾ ਇਹਦਾ ਦੁਰਉਪਯੋਗ ਦਾ ਖੁਲਾਸੇ ਤੋਂ ਬਾਅਦ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਤਾਂ ਭੁਚਾਲ ਆਇਆ ਹੀ ਹੈ ਜੀ। ਇਹ ਭੁਚਾਲ ਜਿਹੜਾ ਉਹ ਭਾਰਤ ਵੀ ਪਹੁੰਚਿਆ। ਭਾਜਪਾ ਨੇ ਦੋਸ਼ ਲਾਇਆ ਕਿ 19 ਦੀਆਂ ਜਿਹੜੀਆਂ ਚੋਣਾਂ ਜਿੱਤਣ ਦੇ ਵਾਸਤੇ ਕਾਂਗਰਸ ਜਿਹੜਾ ਜੀ ਉਹ ਡਾਟਾ ਚੋਰੀ ਕਰਕੇ
ਰਿਸਰਚ ਜਿਹੜੀ ਇਹ ਜਿਹਦੇ ਤੇ ਦੋਸ਼ ਲੱਗ ਰਹੇ, ਜਿਹੜੀ ਰਿਸਰਚ ਫਰਮ ਹੈ ਕੈਂਬਰਿਜ ਐਨਾਲਿਟਿਕਾ, ਇਹਦੀਆਂ ਸਰਵਿਸਿਸ ਲੈ ਰਹੀ ਹੈ। ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਫੇਸਬੁੱਕ ਨੂੰ ਇੱਥੋਂ ਤੱਕ ਚੇਤਾਵਨੀ ਜਿਹੜੀ ਹੈ ਜੀ ਉਹ ਦੇਤੀ ਆ ਕਿ ਗਲਤ ਤਰੀਕੇ ਦੇ ਨਾਲ ਭਾਰਤੀ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਜੇ ਉਹਨੇ ਕੋਸ਼ਿਸ਼ ਕੀਤੀ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਮੈਂ ਕਿਹਾ ਕਿ 20 ਕਰੋੜ ਭਾਰਤੀ ਜਿਹੜੇ ਉਹ ਫੇਸਬੁੱਕ ਦੇ ਉੱਤੇ ਨੇ, ਅਸੀਂ ਕੋਈ ਗੜਬੜੀ ਬਰਦਾਸ਼ਤ ਜਿਹੜੀ ਉਹ ਨਹੀਂ ਕਰਾਂਗੇ। ਜੇ ਜ਼ਰੂਰਤ ਪਈ ਤਾਂ ਫੇਸਬੁੱਕ ਦੇ CEO ਨੂੰ ਭਾਰਤ ਤਲਬ ਕੀਤਾ ਜਾਊਗਾ। ਹਾਲਾਂਕਿ ਭਾਜਪਾ ਦੇ ਦੋਸ਼ ਜਿਹੜੇ ਆ ਜੀ ਉਹਨੂੰ ਨਕਾਰਦਿਆਂ ਹੋਇਆ ਕਾਂਗਰਸ ਦੇ ਬੁਲਾਰਾ ਜਿਹੜਾ ਰਣਦੀਪ ਸੂਰਜੇਵਾਲਾ, ਉਹਨੇ ਇਹ ਗੱਲ ਕਹੀ ਕਿ ਭਾਜਪਾ ਫੇਕ ਨਿਊਜ਼ ਫੈਕਟਰੀ ਚਲਾ ਰਹੀ ਹੈ। ਭਾਜਪਾ ਨੇ 2010 ਦੇ ਬਿਹਾਰ ਵਿਧਾਨ ਸਭਾ ਚੋਣਾਂ ਸਹਿਤ 4 ਰਾਜਾਂ ਦੀਆਂ ਚੋਣਾਂ ਦੇ ਵਿੱਚ ਇਸ ਫਰਮ ਦੀ ਸੇਵਾਵਾਂ ਲਈਆਂ ਸੀਗੀਆਂ। ਉਹਨਾਂ ਨੇ ਦੋਸ਼ ਲਾਇਆ ਜੀ ਕਿ ਦਰਅਸਲ ਅਮਰੀਕਨ ਤੇ ਬ੍ਰਿਟਿਸ਼ ਮੀਡੀਆ ਦੀ ਰਿਪੋਰਟਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਕੈਂਬਰਿਜ ਐਨਾਲਿਟਿਕਾ ਨੇ 5 ਕਰੋੜ ਫੇਸਬੁੱਕ ਯੂਜ਼ਰ ਨੂੰ ਡਾਟਾ ਗਲਤ ਤਰੀਕੇ ਦੇ ਨਾਲ ਹਾਸਲ ਜਿਹੜਾ ਜੀ ਉਹ ਕੀਤਾ ਸੀਗਾ। ਜਿਹੜੇ ਰਵੀ ਸ਼ੰਕਰ ਪ੍ਰਸਾਦ ਨੇ ਉਹਨੇ ਕਿਹਾ ਕਿ ਕਾਂਗਰਸ ਨੂੰ ਐਨਾਲਿਟਿਕਾ ਦੇ ਨਾਲ ਪ੍ਰੇਮ ਕਿਉਂ ਆ, ਉਹ ਇਹਨੂੰ 19 ਦੇ ਵਿੱਚ ਮੋਦੀ ਦੇ ਖਿਲਾਫ ਇਸਤੇਮਾਲ ਕਰਨਾ ਚਾਹੁੰਦੀ ਆ ਕਿ ਉਹਨੇ ਡਾਟਾ ਦਾ ਸੌਦਾ ਕੀਤਾ, ਕਿ ਕਾਂਗਰਸ ਡਾਟਾ ਚੋਰੀ ਕਰਕੇ ਚੋਣਾਂ ਜਿਹੜੀਆਂ ਜੀ ਉਹ ਜਿੱਤੂਗੀ। ਦੂਜੇ ਪਾਸੇ ਜਿਹੜੇ ਕਾਂਗਰਸ ਦੇ ਬੁਲਾਰੇ ਆ ਉਹਨੇ ਕਿਹਾ ਕਿ ਭਾਜਪਾ ਜਿਹੜੀ ਫੇਕ ਨਿਊਜ਼ ਫੈਕਟਰੀ ਆ ਔਰ ਉਹਨੇ ਆਪ ਹੀ ਇੱਕ ਫੇਕ ਪ੍ਰੋਡਕਟ ਜਿਹੜਾ ਜੀ ਉਹ ਬਣਾਇਆ ਹੋਇਆ। ਔਰ ਉਹਨਾਂ ਨੇ ਕਿਹਾ ਕਿ ਕਾਨੂੰਨ ਮੰਤਰੀ ਝੂਠ ਬੋਲ ਕੇ ਝੂਠਾ ਏਜੰਡਾ ਜਿਹੜਾ ਜੀ ਫੈਲਾ ਰਹੇ ਆ। ਉਹਨਾਂ ਨੇ ਕਿਹਾ ਕਿ 10 ਦੇ ਵਿੱਚ ਭਾਰਤੀ ਜਨਤਾ ਪਾਰਟੀ, ਜਨਤਾ ਦਲ ਯੂਨਾਈਟਿਡ ਨੇ ਇਹਦਾ ਜਿਹੜਾ ਜੀ ਉਹ ਇਸਤੇਮਾਲ ਕੀਤਾ ਸੀਗਾ। ਸੋ ਇਹ ਜਿਹੜੀਆਂ ਸੈਂਟਰ ਦੀਆਂ 2 ਵੱਡੀਆਂ ਪਾਰਟੀਆਂ ਨੇ, ਕਾਂਗਰਸ ਤੇ BJP, ਉਹਨਾਂ ਨੂੰ ਸੋਸ਼ਲ ਮੀਡੀਆ ਨੂੰ ਭੰਡਣ ਦੇ ਵਾਸਤੇ ਜਿਹੜਾ ਜੀ ਇੱਕ ਵੱਡਾ ਮੁੱਦਾ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਮਿਲ ਗਿਆ, ਜਿਹੜੇ ਕਿ ਮੁੱਦਿਆਂ ਤੋਂ ਧਿਆਨ ਹਟਾ ਕੇ ਇਹਦੇ ਉੱਤੇ ਦੋਨੋਂ ਜਿਹੜੇ ਜੀ ਉਹ ਕੇਂਦਰਿਤ ਕਰਨਾ ਚਾਹੁੰਦੇ ਆ ਔਰ ਇਸ ਮੁੱਦੇ ਨੂੰ ਇੰਨਾ ਸੌਖਿਆਂ ਜਾਣ ਨਹੀਂ ਦੇਣਾ ਚਾਹੁੰਦੇ। ਜੀ ਜੀ ਪੰਨੂ ਜੀ, ਅਗਲੀ ਗੱਲ ਕਰਦੇ ਵਿਧਾਨ ਸਭਾ ਦੇ ਵਿੱਚ ਕਈ ਮਸਲਿਆਂ ਦੇ ਉੱਤੇ ਵਿਰੋਧੀ ਧਿਰ ਤੇ ਸਰਕਾਰ ਮਹਿਣੋ ਮਹਿਣੀ। ਬਿਲਕੁਲ ਜੀ, ਐਕਚੁਅਲੀ ਇਹ ਹੈ ਜੀ ਕਿ ਮਸੀਂ ਤਾਂ ਆਉਂਦਾ ਹੈ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ, ਪਰ ਆਹੀ ਕੁਛ ਕਰਦੇ ਜਿਹੜਾ ਜੀ ਉਹ ਨਿਕਲ ਜਾਂਦਾ ਜੀ। ਕੁਛ ਕਾਲੇ ਚੋਗੇ ਪਾ ਕੇ ਆ ਗਏ, ਕੋਈ ਗਲਾਂ 'ਚ ਇਸ਼ਤਿਹਾਰ ਜਿਹੜੇ ਜੀ ਉਹ ਲਮਕਾ ਕੇ ਆ ਗਏ, ਇੱਕ ਦੂਜੇ ਨੂੰ ਮਿਹਣੇ ਦਿੱਤੇ, ਮੁੜ ਕੇ ਇਕੱਠਿਆਂ ਬਹਿ ਕੇ ਟੇਬਲ ਦੇ ਉੱਤੇ ਰੋਟੀ ਖਾਧੀ। ਅਗਲੇ ਦਿਨ ਜਿਹੜੀਆਂ ਜੀ ਉਹ ਖਬਰਾਂ ਸਾਹਮਣੇ ਆ ਗਈਆਂ ਜੀ ਵੀ ਵਿਧਾਨ ਸਭਾ ਦਾ ਸੈਸ਼ਨ ਦਾ ਇੱਕ ਦਿਨ ਹੋਰ ਜਿਹੜਾ ਜੀ ਉਹ ਮੁੱਕ ਗਿਆ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਜਿਹੜਾ ਪ੍ਰਸ਼ਨ ਕਾਲ ਦੇ ਦੌਰਾਨ ਗਰੀਬ ਕੁੜੀਆਂ ਦੇ ਵਿਆਹਾਂ ਦੇ ਮੌਕੇ ਸ਼ਗਨ ਸਕੀਮ ਦੀ ਜਿਹੜੀ ਰਾਸ਼ੀ ਜਾਰੀ ਕਰਨ ਦੇ ਮੁੱਦੇ ਦੇ ਉੱਤੇ ਸੱਤਾਧਾਰੀ ਪਾਰਟੀ ਤੇ ਅਕਾਲੀ ਵਿਧਾਇਕ ਜਿਹੜੇ ਸੀ ਜੀ ਉਹ ਮਿਹਣੋ ਮਿਹਣੀ ਹੁੰਦੇ ਰਹੇ। ਅਕਾਲੀ ਵਿਧਾਇਕਾਂ ਨੇ ਸਮਾਜ ਭਲਾਈ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਉੱਤੇ ਸ਼ਗਨ ਸਕੀਮ ਦੇ ਨਾਂ ਤੇ ਸਦਨ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਜੀ। ਇਹਦੇ ਦੌਰਾਨ ਮੁੱਖ ਮੰਤਰੀ ਜਿਹੜੇ ਸੀਗੇ ਜੀ ਉਹਨਾਂ ਨੇ ਸਦਨ ਨੂੰ SSS ਬੋਰਡ ਦੇ ਛੇਤੀ ਗਠਨ ਕਰਨ ਦਾ ਭਰੋਸਾ ਦਿੱਤਾ। ਜਿਹੜੇ ਕਾਂਗਰਸੀ ਵਿਧਾਇਕ ਨੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਤੇ ਇੱਕ ਦੂਜੇ ਦੇ ਖਿਲਾਫ ਜਿਹੜੀਆਂ ਜੀ ਉਹ ਤਿੱਖੀਆਂ ਟਿੱਪਣੀਆਂ ਕੀਤੀਆਂ। ਇਸ ਤੋਂ ਬਾਅਦ ਜਿਹੜੇ ਸਾਧੂ ਸਿੰਘ ਧਰਮਸੋਤ ਸੀ ਉਹਨੇ ਜਵਾਬ ਦਿੰਦਿਆਂ ਕਿਹਾ ਜੀ ਕਿ ਸ਼ਗਨ ਸਕੀਮ ਦੇ ਜਿਹੜੇ ਲਾਭਪਾਤਰੀ ਨੇ ਇਹਨਾਂ ਨੂੰ ਅਪ੍ਰੈਲ 17 ਤੋਂ ਦਸੰਬਰ 17 ਤੱਕ ਦੀ ਅਦਾਇਗੀ ਛੇਤੀ ਜਿਹੜੀ ਆ ਉਹ ਕੀਤੀ ਜਾਊਗੀ। ਉਹਨਾਂ ਨੇ ਕਿਹਾ ਕਿ ਇਹਦੇ ਤਹਿਤ 37 ਕਰੋੜ ਰੁਪਏ ਜਾਰੀ ਜਿਹੜੇ ਆ ਉਹ ਕੀਤੇ ਗਏ ਆ। ਜਿਹੜੇ ਬਿਕਰਮ ਸਿੰਘ ਮਜੀਠੀਆ ਸੀ ਉਹਨੇ ਇਹ ਕਿਹਾ ਜੀ ਕਿ ਮੰਤਰੀ ਜਿਹੜਾ ਉਹ ਸਦਨ ਨੂੰ ਗੁੰਮਰਾਹ ਕਰ ਰਹੇ ਨੇ, ਇਸ ਕਰਕੇ ਉਹਨਾਂ ਨੂੰ ਸਦਨ ਤੋਂ ਮੁਆਫੀ ਜਿਹੜੀ ਆ ਉਹ ਮੰਗਣੀ ਚਾਹੀਦੀ ਆ ਜੀ। ਇੱਕ ਜਿਹੜੇ ਵਿਧਾਇਕ ਨੇ ਅੰਗਦ ਸਿੰਘ, ਉਹਦੇ ਸਵਾਲ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਐਲਾਨ ਕੀਤਾ ਜੀ ਕਿ ਸਰਕਾਰ ਦੇ ਵਿੱਚ ਛੇਤੀ ਜਿਹੜਾ ਜੀ ਅਧੀਨ ਸੇਵਾਵਾਂ ਬੋਰਡ ਦਾ ਗਠਨ ਜਿਹੜਾ ਉਹ ਕੀਤਾ ਜਾਊਗਾ। ਜੰਗਲਾਤ ਮੰਤਰੀ ਜਿਹੜੇ ਸੀਗੇ ਜੀ ਉਹਨਾਂ ਨੇ ਪ੍ਰੋਫੈਸਰ ਬਲਜਿੰਦਰ ਕੌਰ ਦੇ ਇੱਕ ਜਿਹੜਾ ਸੀਗਾ ਉਹ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਇਹ ਖੁਲਾਸਾ ਕੀਤਾ ਜੀ ਕਿ ਸਰਕਾਰ ਦੀ ਜੰਗਲਾਤ ਦੇ ਨਾਲ ਸੰਬੰਧਿਤ 31,000 ਏਕੜ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ੇ ਆ ਤੇ ਵਿਭਾਗ ਨੇ 2200 ਏਕੜ ਤੋਂ ਨਜਾਇਜ਼ ਕਬਜ਼ੇ ਜਿਹੜੇ ਆ ਜੀ ਉਹ ਹਟਾਏ ਆ। ਆਮ ਆਦਮੀ ਪਾਰਟੀ ਦੀ ਇੱਕ ਹੋਰ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਸਵਾਲ ਦੇ ਜਵਾਬ ਦੇ ਵਿੱਚ ਤ੍ਰਿਪਤ ਰਜਿੰਦਰ ਬਾਜਵਾ ਹੋਰਾਂ ਨੇ ਮੰਨਿਆ ਜੀ ਕਿ ਜ਼ਿਲ੍ਹਾ ਬਠਿੰਡਾ ਦੇ ਕੁਝ ਹਿੱਸੇ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹੇ ਦੇ ਵਿੱਚ ਧਰਤੀ ਹੇਠਲਾ ਪਾਣੀ ਜਿਹੜਾ ਜੀ ਉਹ ਪੀਣ ਯੋਗ ਨਹੀਂ ਹੈ ਤੇ ਸਰਕਾਰ ਦੇ ਵੱਲੋਂ ਕੁੱਲ 279 ਪਿੰਡਾਂ ਦੇ ਵਿੱਚੋਂ 245 ਪਿੰਡਾਂ ਦੇ ਵਿੱਚ
ਜਲ ਸਪਲਾਈ ਸਕੀਮਾਂ ਰਾਹੀਂ ਪੀਣ ਯੋਗ ਪਾਣੀ ਜਿਹੜਾ ਉਹ ਸਪਲਾਈ ਕੀਤਾ ਜਾ ਰਿਹਾ ਜੀ। ਇਸੇ ਤਰੀਕੇ ਦੇ ਨਾਲ ਇੱਕ ਹੋਰ ਜਿਹੜੇ ਵਿਧਾਇਕ ਨੇ ਦਵਿੰਦਰ ਸਿੰਘ ਘੁਬਾਇਆ, ਉਹਦੇ ਸਵਾਲ ਦੇ ਉੱਤੇ ਜਿਹੜੇ ਤ੍ਰਿਪਤਜਿੰਦਰ ਸਿੰਘ ਬਾਜਵਾ ਹੋਰੀ ਸੀ ਉਹਨਾਂ ਨੇ ਜਵਾਬ ਦਿੱਤਾ ਤਾਂ ਇਹਦੇ ਉੱਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਸਟਿਸ ਕੁਲਦੀਪ ਸਿੰਘ ਦੀ ਚੰਡੀਗੜ੍ਹ ਦੇ ਆਸ-ਪਾਸ ਜਿਹੜੀ ਕੀਤੇ ਕਬਜ਼ਿਆਂ ਸੰਬੰਧੀ ਰਿਪੋਰਟ ਦੇ ਉੱਤੇ ਕਾਰਵਾਈ ਕਰਨ ਦਾ ਮੁੱਦਾ ਜਿਹੜਾ ਸੀਗਾ ਜੀ ਉਹ ਉਠਾਇਆ। ਤਕਰੀਬਨ ਇੱਕ ਤਾਂ ਇਹਦੇ ਵਿੱਚ ਜਿਹੜੀਆਂ ਵੇਖਣ ਵਾਲੀਆਂ ਗੱਲਾਂ ਇਹ ਸੀਗੀਆਂ ਜੀ, ਜਿਹੜੇ ਨੌਜਵਾਨ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਵਿਧਾਇਕ, ਉਹਨਾਂ ਨੇ ਨਿਰੰਤਰ ਜਿਹੜੇ ਆ ਜੀ ਉਹ ਸਵਾਲ ਪੁੱਛੇ। ਹਾਲਾਂਕਿ ਜਿਹੜੇ ਜਵਾਬ ਦੇਣ ਵਾਲੇ ਨੇ ਜੀ ਉਹ ਜਵਾਬ ਦਿੱਤੇ ਜਿਹੜੇ ਜੀ ਉਹ ਗੋਲ ਮੋੜ ਗਏ। ਜਿਵੇਂ ਮੈਂ ਸਟਾਰਟਿੰਗ 'ਚ ਦੱਸਿਆ ਕਿ ਇਹਨਾਂ ਨੂੰ ਤਕਰੀਬਨ ਤੁਸੀਂ ਇਹ ਕਹਿ ਲਓ ਕਿ ਖਾਨਾ ਪੂਰਤੀ ਵਾਲੇ ਜਿਹੜੇ ਆ ਜੀ ਉਹ ਸਵਾਲ ਕਹੇ ਜਾ ਸਕਦੇ ਆ, ਕਿਉਂਕਿ ਬਹੁਤ ਸਾਰੇ ਅਹਿਮ ਇਸ਼ੂਜ਼ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਉਹ ਅਕਸਰ ਕੀਤੀ ਹੀ ਨਹੀਂ ਜਿਹੜਾ ਉਹ ਜਾਂਦੀ। ਪਰ ਇੰਨਾ ਜ਼ਰੂਰ ਹੈ ਕਿ ਜਿਹੜੀ ਵਾਕਆਊਟ ਤੇ ਬਾਹਰ ਜਿਹੜਾ ਜੀ ਉਹ ਛੱਡ ਕੇ ਆ ਜਾਣਾ, ਇਹ ਦੂਸਰਾ ਦਿਨ ਕਮ ਸੇ ਕਮ ਇਹਦੇ ਤੋਂ ਜਿਹੜਾ ਜੀ ਉਹ ਬਚਾ ਰਿਹਾ ਔਰ ਵਿਧਾਇਕ ਜਿਹੜੇ ਸੀਗੇ ਜੀ ਉਹ ਸਵਾਲ ਪੁੱਛਦੇ ਰਹੇ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਪੰਨੂ ਜੀ, ਵੀ ਹਰਜੀਤ ਮਸੀਹ ਨੇ ਕਿਹਾ ਜੇ ਪਹਿਲੋਂ ਮੇਰੀ ਮੰਨ ਲੈਂਦੇ ਤਾਂ ਸ਼ਾਇਦ ਇਹ ਮਾਰੇ ਗਏ ਜਿਹੜੇ ਲੋਕ ਹੈ ਇਹਨਾਂ ਦੀਆਂ ਬੋਡੀਆਂ ਆ ਜਾਂਦੀਆਂ, ਪਰ ਉਦੋਂ ਮੇਰੀ ਕਿਸੇ ਨੇ ਵੀ ਗੱਲ ਨਾ ਸੁਣੀ। ਬਿਲਕੁਲ ਜੀ, ਐਕਚੁਅਲੀ ਇਹ ਤਾਂ ਬਹੁਤ ਦੇਰ ਤੋਂ ਜਿਹੜਾ ਜੀ ਉਹ ਕਹਿੰਦਾ ਰਿਹਾ। ਜਿਉਂ ਇਹ ਹਾਦਸਾ ਵਾਪਰਿਆ 14 ਦੇ ਵਿੱਚ ਹਰਜੀਤ ਮਸੀਹ ਨੂੰ ਮੈਂ ਮਿਲਿਆ ਸੀਗਾ ਜੀ ਚੰਡੀਗੜ੍ਹ, ਉਦੋਂ ਉਹ ਲੁਕਦਾ ਫਿਰਦਾ ਸੀਗਾ ਜੀ। ਏਜੰਸੀਆਂ ਉਹਨੂੰ ਲਈ ਫਿਰਦੀਆਂ ਰਹੀਆਂ ਜੀ, ਕਦੀ ਕਿਤੇ ਤਾਂ ਕਿ ਉਹ ਆਪਣਾ ਮੂੰਹ ਨਾ ਖੋਲੇ। ਉਹਨੇ ਇੱਕ ਵਾਰੀ ਫੇਰ ਜਿਹੜੀ ਹੈ ਜੀ ਇਹ ਗੱਲ ਕਹੀ ਆ ਕਿ ਇਰਾਕ ਦੇ ਮੌਸੂਲ ਸ਼ਹਿਰ ਦੇ ਵਿੱਚ ਜਿਹੜੇ ਅੱਤਵਾਦੀ ਜਥੇਬੰਦੀ ਆਈਸਿਸ ਸੀਗੀ, ਉਹਨੇ ਪਾਕਿਸਤਾਨੀ ਤੇ ਬੰਗਲਾਦੇਸ਼ੀ ਕਾਮਿਆਂ ਨੂੰ ਜਾਣ ਦਿੱਤਾ, ਪਰ ਭਾਰਤੀ ਕਾਮੇ ਜਿਹੜੇ ਸੀਗੇ ਜੀ ਉਹਨਾਂ ਨੂੰ ਫੜ ਕੇ ਮੌਤ ਦੇ ਘਾਟ ਉਤਾਰਿਆ। ਉਹਨੇ ਹਰਜੀਤ ਮਸੀਹ ਨੇ ਇਹ ਗੱਲ ਕਹੀ ਹੈ ਜੀ ਕਿ 39 ਭਾਰਤੀਆਂ ਨੂੰ ਆਈਸਿਸ ਦੇ ਜਿਹੜੇ ਦਹਿਸ਼ਤ ਪਸੰਦ ਸੀ ਉਹਨਾਂ ਦੇ ਵੱਲੋਂ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਹ ਕਿਸੇ ਤਰੀਕੇ ਦੇ ਨਾਲ ਬਚ ਕੇ ਜਿਹੜਾ ਜੀ ਉਹ ਨਿਕਲ ਗਿਆ ਸੀ। ਉਹਨੇ ਇਹ ਗੱਲ ਕਹੀ ਹੈ ਕਿ ਇਸੇ ਕੰਪਨੀ ਦੇ ਵਿੱਚ ਕੰਮ ਕਰਦੇ ਪਾਕਿਸਤਾਨੀ ਤੇ ਬੰਗਲਾਦੇਸ਼ੀ ਕਾਮਿਆਂ ਨੂੰ ਜਿਹੜਾ ਪਹਿਲਾਂ ਇਕੱਠਿਆਂ ਜਿਹੜਾ ਸੀਗਾ ਜੀ ਅਗਵਾ ਕੀਤਾ ਗਿਆ। ਫਿਰ ਉਹਨੂੰ ਦੱਸਿਆ ਕਿ ਬਾਅਦ ਦੇ ਵਿੱਚ ਵੱਖਰੇ ਕਰਕੇ ਕਿਹਾ ਗਿਆ ਕਿ ਪਾਕਿਸਤਾਨੀ ਤੇ ਬੰਗਲਾਦੇਸ਼ੀ ਵੱਖਰੇ ਹੋ ਜਾਓ, ਭਾਰਤੀ ਰਹਿ ਗਏ ਸਾਈਡ ਤੇ। ਉਹਨੇ ਕਿਹਾ ਕਿ ਸਾਨੂੰ ਇੱਕ ਪਹਾੜੀ ਇਲਾਕੇ ਦੇ ਵਿੱਚ ਲੈ ਗਏ ਜਿੱਥੇ ਜ਼ਮੀਨ ਤੇ ਬੈਠਣ ਲਈ ਮਜਬੂਰ ਕੀਤਾ ਗਿਆ। ਔਰ ਉਹ ਕਹਿੰਦਾ ਜੀ ਕਿ ਉਹ ਜਿਹੜੀਆਂ ਲਾਸ਼ਾਂ ਸੀ ਉਹਦੇ ਉੱਤੇ ਡਿੱਗ ਪਈਆਂ, ਜਿਹਦੇ ਕਰਕੇ ਉਹ ਪਤਾ ਨਹੀਂ ਕਿਵੇਂ ਬਚ ਗਿਆ। ਜਦੋਂ ਉਹਨੂੰ ਹੋਸ਼ ਆਇਆ ਤਾਂ ਫਿਰ ਉਹ ਇੱਕ ਕੈਂਪ ਤੱਕ ਜਿਹੜਾ ਸੀ, ਰਾਹਤ ਕੈਂਪ ਤੱਕ ਪਹੁੰਚਿਆ ਜਿੱਥੇ ਬੰਗਲਾਦੇਸ਼ੀ ਕਾਮੇ ਜਿਹੜੇ ਉਹ ਰਹਿ ਰਹੇ ਸੀਗੇ। ਉਹਨੇ ਕਿਹਾ ਕਿ ਉਹ ਤੋਂ ਬਾਅਦ ਜਿਹੜਾ ਜੀ ਉਹ ਕਿਸੇ ਤਰੀਕੇ ਦੇ ਨਾਲ ਭਾਰਤ ਪਹੁੰਚ ਗਿਆ। ਔਰ ਉਹਨੇ ਕਿਹਾ ਕਿ ਉਹ ਸਾਲ 13 ਦੇ ਵਿੱਚ ਅੱਧ ਦੇ ਦਿਨ ਸੀਗੇ ਜਦੋਂ ਟਰੈਵਲ ਏਜੰਟਾਂ ਨੂੰ ਮੋਟੀਆਂ ਰਕਮਾਂ ਦੇ ਕੇ ਇਰਾਕ ਪਹੁੰਚੇ ਸੀਗੇ ਅਸੀਂ, ਔਰ ਉੱਥੇ ਜਿਹੜਾ ਸੀਗਾ ਜੀ ਕੰਮਕਾਰ ਲੱਭਣ ਦੇ ਯਤਨਾਂ ਦੇ ਵਿੱਚ ਸੀ, ਜਿੱਥੋਂ ਇੱਕ ਫੈਕਟਰੀ ਦੇ ਵਿੱਚੋਂ ਇਹਨਾਂ ਨੂੰ ਅਗਵਾ ਕੀਤਾ ਗਿਆ। ਹਰਜੀਤ ਮਸੀਹ ਮੁੜ ਕੇ ਫਿਰ ਇਹ ਦੱਸ ਜਿਹੜਾ ਹੀ ਕਰ ਰਿਹਾ ਕਿ ਜੇ ਉਹਦੀ ਗੱਲ ਜਦੋਂ ਆਇਆ ਸੀ ਉਦੋਂ ਮੰਨ ਲਈ ਜਾਂਦੀ ਤਾਂ ਕਮ ਸੇ ਕਮ ਹੁੰਦਾ ਇਹ ਜੀ ਕਿ ਜਿਹੜੀਆਂ ਲਾਸ਼ਾਂ ਸੀਗੀਆਂ ਉਹੀ ਇਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਜਾਂਦੀਆਂ। ਵਿਦੇਸ਼ ਮੰਤਰੀ ਉਹਨਾਂ ਨੇ ਜਿਹੜਾ ਦਾਅਵਾ ਕੀਤਾ ਸੀਗਾ ਜੀ ਰਾਜ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ, ਉਹਨਾਂ ਨੇ ਇਹ ਗੱਲ ਤਾਂ ਹੁਣ ਐਕਸੈਪਟ ਕਰ ਲਈ 4 ਸਾਲਾਂ ਤੋਂ ਬਾਅਦ ਕਿ ਇਹ 39 ਦੇ 39 ਜਿਹੜੇ ਸੀ ਉਹ ਮਾਰੇ ਗਏ ਸੀਗੇ। ਪਰ ਵਿਦੇਸ਼ ਮੰਤਰੀ ਅਜੇ ਵੀ ਹਰਜੀਤ ਮਸੀਹ ਦੇ ਜਿਹੜੀ ਗੱਲ ਆ ਜੀ ਉਹਦੇ ਉੱਤੇ ਯਕੀਨ ਕਰਨ ਨੂੰ ਤਿਆਰ ਨਹੀਂ। ਉਹ ਕਹਿੰਦੇ ਆ ਕਿ ਹਰਜੀਤ ਮਸੀਹ ਵਾਲੀ ਜਿਹੜੀ ਕਹਾਣੀ ਹੈ ਮੈਂ ਉਹਦੀ ਪੁਸ਼ਟੀ ਨਹੀਂ ਕਰਦੀ, ਉਹ ਠੀਕ ਨਹੀਂ ਗੀ ਕਹਾਣੀ। ਤੇ ਹਰਜੀਤ ਮਸੀਹ ਦਾ ਜਦੋਂ ਕਿ ਕਹਿਣਾ ਕਿ ਹੋਇਆ ਹੀ ਇਸੇ ਤਰੀਕੇ ਦੇ ਨਾਲ ਹੈ। ਦੂਜੇ ਪਾਸੇ ਤੁਸੀਂ ਦੇਖੋ ਅਜੇ ਵੀ ਇਹ ਜਿਹੜੇ ਪਰਿਵਾਰ ਜਿਹੜੇ ਦੁਆਬੇ ਮਾਝੇ ਦੇ ਜ਼ਿਆਦਾ ਨੇ ਜੀ, ਉਹ ਵਿਚਾਰੇ ਉਹਨਾਂ ਦੇ ਘਰਾਂ ਦੇ ਅੰਦਰ ਸੋਗ ਪਿਆ ਹੋਇਆ। ਅਜੇ ਵੀ ਉਹਨਾਂ ਨੂੰ ਗੁੰਮਰਾਹ ਕਰਨ ਦਾ ਸਿਲਸਿਲਾ ਜਿਹੜਾ ਇਹਨਾਂ ਦੀ ਉਹ ਜਾਰੀ ਆ। ਕੁਛ ਜਿਹੜਾ ਪ੍ਰਸ਼ਾਸਨ ਹੈ ਉਹਦੇ ਵੱਲੋਂ ਕੁਛ ਪਰਿਵਾਰਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਉਹ ਜੀ ਅੰਮ੍ਰਿਤਸਰ ਪਹੁੰਚੋ, ਉੱਥੇ ਹਵਾਈ ਅੱਡੇ ਦੇ ਉੱਤੇ ਤੁਹਾਨੂੰ ਜਿਹੜੀਆਂ ਅਸਥੀਆਂ ਉਹਨਾਂ ਦੀਆਂ ਅੱਜ ਦਿੱਤੀਆਂ ਜਾਣਗੀਆਂ। ਤੇ ਕੱਲ ਨਵਾਂ ਸ਼ਹਿਰ ਤੋਂ ਜਿਹੜੇ ਸੀਗੇ ਜੀ ਕੁਛ ਪਰਿਵਾਰ ਉੱਥੇ ਕੌਮਾਂਤਰੀ ਹਵਾਈ ਅੱਡੇ ਅੰਮ੍ਰਿਤਸਰ ਪਹੁੰਚ ਗਏ। ਸਾਰੀ ਦਿਹਾੜੀ ਵਿਚਾਰੇ ਇੰਤਜ਼ਾਰ ਕਰਦੇ ਰਹੇ ਜੀ। ਬਾਅਦ ਚ ਪਤਾ ਲੱਗਿਆ ਵੀ ਏਦਾਂ ਦਾ ਤਾਂ ਕੁਛ ਹੈ ਹੀ ਨਹੀਂ ਸੀਗਾ। ਇਹ ਕਿਹਾ ਗਿਆ ਜੀ ਕਿ ਇਹ ਜਿਹੜੀ ਵਿਸ਼ੇਸ਼ ਉਡਾਨ ਹੈ
ਇਹ ਤਾਂ ਅਜੇ ਭਲਕੇ ਜਿਹੜੀ ਹੈ ਜੀ ਉਹ ਆਊਗੀ। ਦੂਜੇ ਪਾਸੇ ਜਿਹੜਾ ਜੀ ਇਹ ਪਤਾ ਲੱਗ ਰਿਹਾ ਹੈ ਕਿ ਭਲਕੇ ਨਹੀਂ, ਅਜੇ ਇਹਨੂੰ ਕੁਝ ਦਿਨ ਜਿਹੜੇ ਆ ਜੀ ਉਹ ਹੋਰ ਲੱਗ ਸਕਦੇ ਆ ਇਹਨਾਂ ਅਸਥੀਆਂ ਨੂੰ ਲਿਆਉਣ ਦੇ ਵਾਸਤੇ। ਭਾਵ ਕਿ ਜਿਹੜੀ ਕੇਂਦਰ ਦੀ ਸਰਕਾਰ, ਸੂਬੇ ਦੀ ਸਰਕਾਰ ਤੇ ਪ੍ਰਸ਼ਾਸਨ ਜਿਹੜਾ ਉਹਦੇ ਵਿਚਲਾ ਤਾਲਮੇਲ ਜਿਹੜਾ ਜੀ ਉਹ ਇਹਨਾਂ ਪਰਿਵਾਰਾਂ ਨੂੰ ਅਜੇ ਵੀ ਖੱਜਲ ਖੁਆਰ ਨਿਰੰਤਰ ਕਰ ਰਿਹਾ। ਜਿਹੜੇ ਵਿਚਾਰੇ 4 ਸਾਲ ਤੋਂ ਇਸੇ ਆਸ ਤੁਰੇ ਫਿਰਦੇ ਸੀ ਕਿ ਸ਼ਾਇਦ ਉਹਨਾਂ ਦੇ ਘਰ ਦੇ ਜੀ ਜਿਹੜੇ ਆ ਜੀ ਉਹ ਜਿਉਂਦੇ ਆ, ਹੁਣ ਜਦੋਂ ਇਹ ਕਨਫਰਮ ਹੋ ਗਿਆ ਕਿ ਉਹਨਾਂ ਚੋਂ ਵੀ ਜਿਉਂਦਾ ਨਹੀਂ, ਤਾਂ ਇਹ ਇੱਕ ਕਿਸਮ ਦੇ ਨਾਲ ਉਹਨਾਂ ਦੇ ਨਾਲ ਜਿਹੜਾ ਜੀ ਉਹ ਮਜ਼ਾਕ ਕੀਤਾ ਜਾ ਰਿਹਾ ਕਿ ਤੁਸੀਂ ਉੱਥੇ ਪਹੁੰਚੋ, ਉੱਥੋਂ ਸਾਨੂੰ ਜਿਹੜੀਆਂ ਜੀ ਅਸਥੀਆਂ ਦਿੱਤੀਆਂ ਜਾਣਗੀਆਂ। ਬਿਲਕੁਲ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਗਾਣਾ ਬਹੁਤ ਪ੍ਰਚਲਿਤ ਹੋਇਆ ਹੈ ਪਿਛਲੇ ਸਮਿਆਂ 'ਚ ਵੀ, ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਛੱਡ ਦੇਣਾ। ਇਹ ਪਾਣੀ ਦੇ ਨਾਲ ਜੁੜਿਆ ਹੋਇਆ ਮਸਲਾ, ਕਹਿੰਦੇ 1200 ਫੁੱਟ ਦੇ ਉੱਤੇ ਪਹੁੰਚ ਗਿਆ ਪੰਜਾਬ ਦਾ ਹੇਠਲੇ ਪਾਣੀ। ਪੰਜਾਬ ਨੇ ਜੀ ਫਸਲਾਂ ਦੀ ਧਰਤੀ ਦਾ ਸੀਨਾ ਜਿਹੜਾ 1200 ਫੁੱਟ ਤੱਕ ਪਾੜ ਕੇ ਜਿਹੜਾ ਜੀ ਉਹ ਰੱਖ ਦਿੱਤਾ ਜੀ। ਔਰ ਪੰਜਾਬ ਦਾ ਇਹ ਟਿਊਬਵੈਲ ਸਿੰਜਾਈ ਲਈ ਸਭ ਤੋਂ ਡੂੰਘਾ ਮੰਨਿਆ ਜਾ ਰਿਹਾ ਜੀ, ਜਿਹੜਾ ਦੁਆਬੇ ਦੇ ਪਿੰਡ ਬੀਣੇਵਾਲ ਦੇ ਵਿੱਚ ਲੱਗਿਆ ਜੀ। ਇਹ ਸਮਰਸੀਬਲ ਜਿਹੜਾ ਬੋਰ ਹੈ, ਇਹਦੀ ਮੋਟਰ 766 ਫੁੱਟ ਤੱਕ ਲੱਗੀ ਹੋਈ ਆ, ਪਰ ਬੋਰ ਦੀ ਡੂੰਘਾਈ ਜਿਹੜੀ ਹੈ ਜੀ 1200 ਫੁੱਟ ਦੱਸੀ ਗਈ ਆ। ਇਸ ਇਲਾਕੇ ਦੇ 500 ਫੁੱਟ ਤੱਕ ਡੂੰਘੇ ਟਿਊਬਵੈਲਾਂ ਨੇ ਪਾਣੀ ਦੇਣਾ ਘੱਟ ਕਰ ਦਿੱਤਾ ਜੀ। ਬੀਣੇਵਾਲ 'ਚ ਲੱਗਿਆ ਇਹ ਟਿਊਬਵੈਲ 1 ਮਿੰਟ ਦੇ ਵਿੱਚ ਧਰਤੀ ਹੇਠੋਂ 0.75 ਕਿਊਸਕ ਪਾਣੀ ਕੱਢਣ ਦੀ ਸਮਰੱਥਾ ਰੱਖਦਾ ਹੈ। ਇਸ ਬੋਰ ਦੇ ਵਿੱਚ 120 ਹਾਰਸ ਪਾਵਰ ਦੀ ਮੋਟਰ ਲੱਗੀ ਹੋਈ ਹੈ। ਭਾਵੇਂ 1 ਮਿੰਟ ਦੇ ਵਿੱਚ 1200 ਲੀਟਰ ਤੇ 1 ਘੰਟੇ ਦੇ ਵਿੱਚ 72,000 ਲੀਟਰ ਪਾਣੀ ਨਿਕਲਦਾ। ਇਹਦੀ ਲਾਗਤ 72 ਲੱਖ ਰੁਪਏ ਦੇ ਕਰੀਬ ਆਈ ਦੱਸੀ ਜਾਂਦੀ ਆ। ਨਬਾਰਡ ਦੀ ਸਹਾਇਤਾ ਦੇ ਨਾਲ ਜੁਲਾਈ 16 ਦੇ ਵਿੱਚ ਲੱਗੇ ਇਸ ਟਿਊਬਵੈਲ ਦੇ ਨਾਲ 100 ਏਕੜ ਦੇ ਕਰੀਬ ਜ਼ਮੀਨ ਨੂੰ ਸਿੰਚਿਆ ਜਾ ਰਿਹਾ ਜੀ। ਪੰਜਾਬ ਦੇ ਵਿੱਚ ਇਸ ਵੇਲੇ 13,50,000 ਦੇ ਕਰੀਬ ਟਿਊਬਵੈਲ ਹੈ, ਜਿਨ੍ਹਾਂ ਦੇ ਉੱਤੇ 7.5 ਹਾਰਸ ਪਾਵਰ ਤੋਂ ਲੈ ਕੇ 12 ਹਾਰਸ ਪਾਵਰ ਤੱਕ ਦੀਆਂ ਮੋਟਰਾਂ ਲੱਗੀਆਂ ਹੋਈਆਂ ਨੇ। ਝੋਨੇ ਦੀ ਬਿਜਾਈ ਦੇ ਸਮੇਂ 15 ਜੂਨ ਤੋਂ ਲੈ ਕੇ 30 ਸਤੰਬਰ ਤੱਕ 8 ਘੰਟੇ ਚੱਲਦੀਆਂ ਮੋਟਰਾਂ ਧਰਤੀ ਹੇਠਲੇ ਪਾਣੀ ਨੂੰ ਲਗਾਤਾਰ ਖਿੱਚਦੀਆਂ ਨੇ। ਖੇਤੀਬਾੜੀ ਲਈ ਮੋਟਰਾਂ ਸਾਲ ਦੇ ਵਿੱਚ 8,000 ਤੋਂ ਲੈ ਕੇ 9,000 ਯੂਨਿਟ ਤੱਕ ਬਿਜਲੀ ਫੂਕਦੀਆਂ ਨੇ। ਪੰਜਾਬ ਦੇ ਵਿੱਚ ਇਸ ਵੇਲੇ ਜਲ ਸੰਕਟ ਜਿਹੜਾ ਦੀ ਗੰਭੀਰ ਹੁੰਦਾ ਜਾ ਰਿਹਾ ਹੈ। ਧਰਤੀ ਹੇਠਲਾ ਪਾਣੀ ਡੂੰਘਾ ਜਿਹੜਾ ਦੀ ਉਹ ਹੁੰਦਾ ਜਾ ਰਿਹਾ ਹੈ। ਔਰ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਚਿੰਤਾ ਵੀ ਪਿਛਲੇ ਦਿਨੀ ਪ੍ਰਗਟਾਈ ਸੀਗੀ ਜੀ ਕਿ ਉਹਨਾਂ ਦੇ ਆਪਣੇ ਜ਼ਿਲ੍ਹੇ ਦੇ ਵਿੱਚ 30 ਸਾਲ ਪਹਿਲਾਂ 70 ਫੁੱਟ ਦੇ ਪਾਣੀ ਹੁੰਦਾ ਸੀ, ਹੁਣ 700 ਫੁੱਟ ਤੱਕ ਜਿਹੜਾ ਜੀ ਉਹ ਪਹੁੰਚ ਗਿਆ। ਇਹਦੇ ਮੁੱਖ ਮੰਤਰੀ ਉਹਨਾਂ ਨੇ ਵੀ 1200 ਫੁੱਟ ਡੂੰਘੇ ਲੱਗੇ ਟਿਊਬਵੈਲ ਦਾ ਜ਼ਿਕਰ ਕੀਤਾ ਸੀਗਾ। ਇਹ ਕਿਹਾ ਸੀਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ ਦੇ ਵਾਸਤੇ ਪਾਣੀ ਹੀ ਜਿਹੜਾ ਜੀ ਉਹ ਨਹੀਂ ਬਚੂਗਾ। ਸਵਾਲ ਇਹ ਹੈ ਜੀ ਕਿ ਜਿਹੜਾ ਇਹ ਜਿਹੜਾ 1200 ਫੁੱਟ ਵਾਲਾ ਜਿਹੜਾ ਲਾਇਆ ਗਿਆ ਟਿਊਬਵੈਲ ਹੈ, ਜੇ ਵੇਖਾ ਵੇਖੀ ਇਸ ਪਾਸੇ ਵੱਲ ਨੂੰ ਹਾਲਾਂਕਿ ਬਹੁਤ ਮਹਿੰਗਾ ਜਿਹੜਾ ਜੀ ਇਹ ਹੈ, ਪਰ ਕਿਸ ਲੈਵਲ ਤੱਕ ਜਿਹੜਾ ਜੀ ਜਾਊਗਾ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਅੱਜ ਵਿਸ਼ਵ ਜਲ ਦਿਵਸ ਵੀ ਹੈ ਜੀ। ਵਿਸ਼ਵ ਜਲ ਦਿਵਸ ਦੇ ਮੌਕੇ ਦੇ ਉੱਤੇ ਕਿਉਂਕਿ ਅਕਸਰ ਇਹ ਹੈ ਜੀ ਕਿ ਫਿਕਰਮੰਦੀਆਂ ਜਿਹੜੀਆਂ ਜੀ ਉਹ ਜ਼ਾਹਰ ਕਰ ਦਿੱਤੀਆਂ ਜਾਂਦੀਆਂ ਨੇ। ਫਿਕਰਮੰਦੀਆਂ ਤੋਂ ਬਾਅਦ ਗੱਲ ਜਿਹੜੀ ਹੈ ਜੀ ਉਹ ਆਈ ਗਈ ਹੋ ਜਾਂਦੀ ਹੈ। ਆਪਾਂ ਅਕਸਰ ਪੰਜਾਬ ਦੇ ਪਾਣੀਆਂ ਦਾ ਜ਼ਿਕਰ ਜਿਹੜਾ ਜੀ ਉਹ ਕਰਦੇ ਹਾਂ। ਕੁਝ ਆਰਟੀਕਲ ਲਿਖਣ ਵਾਲੇ, ਕੁਝ ਗੱਲਾਂ ਜਿਹੜੀਆਂ ਜੀ ਉਹ ਕਰਨ ਵਾਲੇ, ਉਹ ਆਪਣੀ ਫਿਕਰਮੰਦੀ ਜ਼ਾਹਰ ਕਰਦੇ ਆ, ਲੋਕ ਸੁਣਦੇ ਆ, ਇਹ ਸੋਚਦੇ ਆ ਕਿ ਇਹਦਾ ਕੀ ਬਣੂਗਾ। ਉਸ ਤੋਂ ਬਾਅਦ ਗੱਲ ਜਿਹੜੀ ਹੈ ਨਾ ਜੀ ਉਹ ਆਈ ਗਈ ਹੋ ਜਾਂਦੀ ਹੈ। ਸਵੇਰੇ ਪੜ੍ਹੀ ਹੋਈ ਗੱਲ ਦੁਪਹਿਰ ਨੂੰ ਭੁੱਲ ਜਾਂਦੇ ਆ, ਦੁਪਹਿਰੇ ਪੜ੍ਹੀ ਹੋਈ ਜਿਹੜੀ ਸ਼ਾਮ ਤੱਕ ਨਹੀਂ ਜਾਂਦੀ। ਜਿਹੜੀ ਕਿ ਸਭ ਤੋਂ ਗੰਭੀਰ ਜਿਹੜੀ ਜੀ ਉਹ ਸਮੱਸਿਆ ਹੈ। ਇਹ ਠੀਕ ਹੈ, ਸਰਕਾਰਾਂ ਦੀਆਂ ਪਾਲਿਸੀਜ਼ ਜਿਹੜੀਆਂ ਜੀ ਉਹ ਗਲਤ ਨੇ, ਪਰ ਹਰ ਜਿਹੜੀ ਗੱਲ ਉਹ ਸਰਕਾਰ ਦੇ ਉੱਤੇ ਵੀ ਨਹੀਂ ਸੁੱਟੀ ਜਾ ਸਕਦੀ। ਲੋਕ ਜਿਹੜੇ ਨੇ ਉਹ ਆਪਣੀ ਜ਼ਿੰਮੇਵਾਰੀ ਤੋਂ ਕੋਤਾਹੀ ਜਿਹੜੀ ਹੈ ਜੀ ਉਹ ਵਰਤ ਰਹੇ ਆ। ਕੋਈ ਆਪਣੇ ਸਿਰ ਦੇ ਉੱਤੇ ਜ਼ਿੰਮੇਵਾਰੀ ਲੈਣ ਦੇ ਵਾਸਤੇ ਤਿਆਰ ਨਹੀਂਗਾ ਕਿ ਕੱਲ ਨੂੰ ਕਿਹੋ ਜਿਹੀ ਗੰਭੀਰ ਸਮੱਸਿਆ ਦਾ ਸਾਹਮਣਾ ਜਿਹੜਾ ਜੀ ਉਹ ਪੰਜਾਬ ਦੇ ਲੋਕਾਂ ਨੂੰ ਜਾਂ ਆਉਣ ਵਾਲੀਆਂ ਨਸਲਾਂ ਨੂੰ ਜਿਹੜਾ ਜੀ ਉਹ ਸਾਹਮਣਾ ਕਰਨਾ ਪੈਣਾ। ਕਿਉਂਕਿ ਜਿਸ ਲੈਵਲ ਤੱਕ ਦੀ ਧਰਤੀ ਦੀ ਹਿੱਕ ਜਿਹੜੀ ਹੈ ਜੀ ਉਹ ਪਾੜ ਦਿੱਤੀ ਗਈ ਆ, ਉਸ ਤੋਂ ਬਾਅਦ ਹੁਣ ਅੱਗੋਂ ਤਾਂ ਜਿਹੜਾ ਜੀ ਉਹ ਹਨੇਰਾ ਹੀ ਰਿਸ਼ਤਾ ਸਹੀ ਮੈਨੇ। ਜੀ ਜੀ। ਅਗਲੀ ਪੰਨੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਪੰਜਾਬ ਦੇ ਵਿੱਚੋਂ ਜਿੰਨੇ ਵੀ ਅਸਲੇ ਦਾ ਲਾਇਸੈਂਸ ਰੀਨਿਊ ਕਰਵਾਉਣਾ ਉਹਨੂੰ ਡੋਪ ਟੈਸਟ ਦੇਣਾ ਪਊ ਪਹਿਲਾਂ। ਬਿਲਕੁਲ ਜੀ। ਪੰਜਾਬ ਦੇ ਵਿੱਚ ਜਿਹੜੇ ਨਸ਼ੇੜੀ ਲੋਕ ਨੇ ਹੁਣ ਉਹਨਾਂ ਦਾ ਅਸਲਾ ਲਾਇਸੈਂਸ ਰੀਨਿਊ ਨਹੀਂ ਹੋਊਗਾ। ਏਦਾਂ ਦੇ ਲੋਕਾਂ ਦੇ ਅਸਲੇ ਦੇ ਲਾਇਸੈਂਸ ਰਿਨਿਊ ਹੋਣਗੇ ਜਿਹੜੇ ਨਸ਼ਾ ਰਹਿਤ ਹੋਣ।
ਹੋਮ ਮਿਨਿਸਟਰੀ ਪੰਜਾਬ ਨੇ ਨਵੇਂ ਹੁਕਮ ਜਿਹੜੇ ਆ ਜੀ ਜਾਰੀ ਕੀਤੇ ਆ। ਇਹਦੇ ਤਹਿਤ ਅਸਲਾ ਲਾਇਸੈਂਸ ਰਿਨਿਊ ਕਰਨ ਦੇ ਵਾਸਤੇ ਡੋਪ ਟੈਸਟ ਲਾਜ਼ਮੀ ਕਰਾਰ ਦਿੱਤਾ ਗਿਆ। ਪਹਿਲਾਂ ਗ੍ਰਹਿ ਵਿਭਾਗ ਨੇ ਨਵੇਂ ਅਸਲਾ ਲਾਇਸੈਂਸਾਂ ਦੇ ਵਾਸਤੇ ਡੋਪ ਟੈਸਟ ਲਾਜ਼ਮੀ ਕਰਾਰ ਦਿੱਤਾ ਸੀਗਾ। ਹੁਣ ਅਸਲਾ ਲਾਇਸੈਂਸ ਰਿਨਿਊ ਕਰਾਉਣ ਦੇ ਵਾਸਤੇ ਵੀ ਡੋਪ ਟੈਸਟ ਜਿਹੜਾ ਜੀ ਉਹ ਜ਼ਰੂਰੀ ਕਰਾਰ ਦਿੱਤਾ ਗਿਆ ਜੀ। ਅਸਲਾ ਜਿਹੜਾ ਹੈ ਜੀ ਸੈਲਫ ਪ੍ਰੋਟੈਕਸ਼ਨ ਦੇ ਵਾਸਤੇ ਇਹਦੇ ਜਿਹੜੇ ਦਿੱਤੇ ਜਾਂਦੇ ਆ ਜੀ ਲਾਇਸੈਂਸ, ਪਰ ਜਿਸ ਕਿਸਮ ਦੇ ਨਾਲ ਦੁਰਵਰਤੋਂ ਓਵਰਆਲ ਹੀ, ਵੈਸੇ ਤਾਂ ਦੁਨੀਆ ਦੇ ਵਿੱਚ ਹੀ ਅਸਲੇ ਦੀ ਦੁਰਵਰਤੋਂ ਜਿਹੜੀ ਹੋ ਰਹੀ ਆ, ਪੰਜਾਬ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਹੋ ਰਹੀ ਆ। ਵਿਆਹਾਂ ਦੇ ਸੀਜ਼ਨ ਦੇ ਵਿੱਚ ਕੀ ਬਣਦਾ ਅਸਲੇ ਦੇ ਨਾਲ, ਇਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ। ਕਿੰਨੀਆਂ ਮੌਤਾਂ ਜਿਹੜੀਆਂ ਜੀ ਉਹ ਹੁੰਦੀਆਂ ਨੇ। ਇੱਕ ਚੰਗਾ ਜਿਹੜਾ ਜੀ ਸਟੈਪ ਕਿਹਾ ਜਾ ਸਕਦਾ ਜੀ। ਗ੍ਰਹਿ ਵਿਭਾਗ ਪੰਜਾਬ ਦੇ ਸਪੈਸ਼ਲ ਸੈਕਟਰੀ ਨੇ ਜਿਹੜੀ ਹਦਾਇਤਾਂ ਜਾਰੀ ਕੀਤੀਆਂ ਨੇ ਲੈਟਰ ਦੇ ਵਿੱਚ, ਇਹਦੇ ਵਿੱਚ ਆਰਮਜ਼ ਐਕਟ ਦੇ ਤਹਿਤ ਜਿਹੜਾ ਜੀ ਅਸਲਾ ਲਾਇਸੈਂਸ ਬਣਾਉਣ ਜਾਂ ਰਿਨਿਊ ਕਰਾਉਣ ਦੇ ਵਾਸਤੇ ਡੋਪ ਟੈਸਟ ਸਰਟੀਫਿਕੇਟ ਲੈਣਾ ਯਕੀਨੀ ਜਿਹੜਾ ਜੀ ਉਹ ਬਣਾਇਆ ਗਿਆ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਵੀ ਜੁਲਾਈ 16 ਦੇ ਵਿੱਚ ਜਿਹੜੇ ਆਰਮਜ਼ ਰੂਲਸ ਨੂੰ ਪੰਜਾਬ ਦੇ ਵਿੱਚ ਲਾਗੂ ਨਹੀਂ ਕੀਤਾ ਗਿਆ ਸੀਗਾ। ਹੁਣ ਇਹਦੇ ਸੰਬੰਧੀ ਹਦਾਇਤਾਂ ਜਿਹੜੀਆਂ ਜੀ ਉਹ ਜਾਰੀ ਕੀਤੀਆਂ ਗਈਆਂ ਨੇ। ਇੱਕ ਜ਼ਰੂਰ ਕਿਹਾ ਗਿਆ ਜੀ ਕਿ ਜਿਹੜਾ ਡੋਪ ਟੈਸਟ ਹੈ ਇਹਦੀ ਕਿੱਟ ਪਰ ਕਿੱਟ ਖਰਚਾ ਜਿਹੜਾ 180 ਤੋਂ 200 ਰੁਪਏ ਤੱਕ ਹੈ। ਔਰ ਅਜੇ ਇਹ ਨਹੀਂ ਕਲੀਅਰ ਕੀਤਾ ਗਿਆ ਜੀ ਕਿ ਇਹ, ਕਿਉਂਕਿ ਸਰਕਾਰ ਦੇ ਕੋਲੇ ਤਾਂ ਫੰਡਿੰਗ ਹੈ ਨੀ ਗੀ, ਕਿ ਇਹ ਕਿੱਥੋਂ ਜਿਹੜਾ ਜੀ ਆਊਗਾ। ਪਰ ਲੱਗਦਾ ਹੈ ਜੀ ਕਿ ਜਿਹੜਾ ਜਿਹਦੇ ਕੋਲੇ ਅਸਲਾ ਹੈ, ਜਿਹਨੇ ਰਿਨਿਊ ਕਰਾਉਣਾ ਜਾਂ ਨਵਾਂ ਲੈਣਾ, ਇਹ ਉਹਦੇ ਉੱਤੇ ਹੀ ਬੋਝ ਜਿਹੜਾ ਜੀ ਪਾਇਆ ਜਾਊਗਾ। ਉਹੀ ਇਸ ਕਿੱਟ ਦੇ ਪੈਸੇ ਜਿਹੜੇ ਆ ਜੀ ਉਹ ਦੇਊਗਾ ਔਰ ਫਿਰ ਡੋਪ ਟੈਸਟ ਕਰਵਾ ਕੇ ਜਿਹੜਾ ਦਊਗਾ। ਦੇਸ਼ ਭਰ ਦੇ ਵਿੱਚੋਂ ਯੂਪੀ ਤੋਂ ਬਾਅਦ ਪੰਜਾਬ ਦਾ ਲਾਇਸੈਂਸੀ ਹਥਿਆਰਾਂ ਦੇ ਵਿੱਚ ਦੂਜਾ ਨੰਬਰ ਹੈ। ਪੰਜਾਬ ਦੇ ਵਿੱਚ ਇਸ ਵੇਲੇ ਕਰੀਬ 3,45,000 ਅਸਲਾ ਲਾਇਸੈਂਸ ਨੇ ਔਰ ਹਰ 80ਵੇਂ ਪੰਜਾਬੀ ਦੇ ਕੋਲੇ ਅਸਲੇ ਦਾ ਲਾਇਸੈਂਸ ਹੈ ਲੀਗਲ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਗੁਰਬਖਸ਼ ਸਿੰਘ ਖਾਲਸਾ ਦਾ ਸੰਸਕਾਰ ਹੋਇਆ, ਅਧਿਕਾਰੀ ਕਹਿ ਰਹੇ ਨੇ ਜਾਂਚ ਹੋਵੇਗੀ। ਇਹਦੀ ਕਾਫੀ ਜਿਹੜਾ ਸੀਗਾ ਜੀ ਉਹ ਚੱਲਦਾ ਰਿਹਾ ਡਰਾਮਾ। ਕੱਲ ਦਿਨ ਦੇ ਸਮੇਂ ਕੁਛ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਸੀਗੇ ਜੀ ਉਹ ਪਹੁੰਚੇ ਸਨ ਖਸਕਾ ਵਾਲੀ, ਜਿਹੜਾ ਗੁਰਬਖਸ਼ ਸਿੰਘ ਹੋਰਾਂ ਦਾ ਪਿੰਡ ਸੀਗਾ, ਜਿਹੜੇ ਕਿ ਟੈਂਕੀ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਗਏ ਸੀ ਇੱਕ ਦਿਨ ਪਹਿਲਾਂ। ਉੱਥੇ ਜਿਹੜਾ ਇਹਦਾ ਪਰਿਵਾਰ ਸੀਗਾ ਜੀ, ਉਹਨਾਂ ਨੇ ਪਹਿਲਾਂ ਉਹਦੀ ਡੈਡ ਬੋਡੀ ਜਿਹੜੀ ਜੀ ਉਹ ਲੈ ਕੇ ਉਹਦੇ ਪਿੰਡ ਦੇ ਬਾਹਰ ਜਦੋਂ ਜਿਹੜਾ ਜੀ ਪਹੁੰਚਿਆ ਜੀ ਪ੍ਰਸ਼ਾਸਨ, ਤਾਂ ਲੋਕਾਂ ਨੇ ਇਹ ਜਿਹੜਾ ਸੀਗਾ ਜੀ ਉੱਥੇ ਧਰਨਾ ਲਾ ਦਿੱਤਾ ਸ਼ਾਹਬਾਦ ਟੋਲ ਮਾਰਗ ਦੇ ਨੇੜੇ। ਬਾਅਦ ਦੇ ਵਿੱਚ ਜਿਹੜਾ ਝਾਂਸਾ ਤੇ ਇਸਮਾਈਲਾਬਾਦ ਦੇ ਥਾਣਾ ਇੰਚਾਰਜ ਜਿਹੜੇ ਸੀਗੇ ਜੀ, ਉਹਨਾਂ ਨੂੰ ਮੁਅੱਤਲ ਕਰਨ ਦੇ ਜਦੋਂ ਆਦੇਸ਼ ਆਏ ਤਾਂ ਇਹ ਧਰਨਾ ਜਿਹੜਾ ਸੀਗਾ ਜੀ ਉਹ ਚੁੱਕਿਆ ਗਿਆ। ਜਿਹੜੇ ਲੋਕ ਇਹ ਧਰਨਾ ਲਾਈ ਬੈਠੇ ਸਨ, ਜਿਹੜੇ ਪਰਿਵਾਰ ਦੇ ਮੈਂਬਰ ਸਨ, ਉਹ ਇਹ ਕਹਿ ਰਹੇ ਸਨ ਕਿ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਗੁਰਬਖਸ਼ ਸਿੰਘ ਦੀ ਮੌਤ ਦੇ ਵਾਸਤੇ ਜੀ, ਕਿਉਂਕਿ ਇਹ ਅਜੇ ਤੱਕ ਭੇਦ ਹੀ ਬਣਿਆ ਹੋਇਆ ਕਿ ਕਿਹੜੇ ਜਿਹੜੇ ਸੀਗੇ ਹਾਲਾਤਾਂ ਦੇ ਵਿੱਚ ਗੁਰਬਖਸ਼ ਸਿੰਘ ਨੇ ਆਤਮ ਹੱਤਿਆ ਕੀਤੀ। ਇੱਕ ਆਡੀਓ ਜਿਹੜੀ ਆ ਜੀ ਰਿਕਾਰਡਿੰਗ ਜਿਹੜੀ ਆ ਫੋਨ ਦੀ, ਉਹ ਜ਼ਰੂਰ ਵਾਇਰਲ ਹੋਈ ਆ, ਜਿਹੜੀ ਕਿ ਵਿਦੇਸ਼ ਤੋਂ ਕੀਤਾ ਗਿਆ ਫੋਨ ਕਿਸੇ ਵਿਅਕਤੀ ਦੇ ਵੱਲੋਂ ਦੱਸੀਦਾ ਗੁਰਬਖਸ਼ ਸਿੰਘ ਹੋਰਾਂ ਨੂੰ। ਇਹ ਉਹਦੇ ਆਤਮ ਹੱਤਿਆ ਕਰਨ ਤੋਂ ਕੁਛ ਮਿੰਟ ਪਹਿਲਾਂ ਦੀ ਜਿਹੜੀ ਆ ਜੀ ਉਹ ਦੱਸੀ ਦੀ ਆ, ਜਿਹਦੇ ਵਿੱਚ ਗੁਰਬਖਸ਼ ਸਿੰਘ ਜਿਹੜਾ ਜੀ ਇਹ ਕਹਿ ਰਿਹਾ ਹੈ ਕਿ ਉਹਨੂੰ ਘੇਰਾ ਪੈ ਗਿਆ ਪ੍ਰਸ਼ਾਸਨ ਦਾ ਔਰ ਛੇਤੀ ਤੋਂ ਛੇਤੀ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨੂੰ ਇਹ ਅਪੀਲ ਕੀਤੀ ਜਾਵੇ ਕਿ ਉਹਦੀ ਮਦਦ ਦੇ ਵਾਸਤੇ ਪਹੁੰਚੇ ਕੋਈ। ਪਰ ਇਹਦਾ ਮਤਲਬ ਇਹ ਕਿ ਉੱਥੇ ਕੋਈ ਵੀ ਮੌਜੂਦ ਨਹੀਂ ਸੀਗਾ। ਅਚਾਨਕ ਗੁਰਬਖਸ਼ ਸਿੰਘ ਨੇ ਟੈਂਕੀ ਤੇ ਚੜ੍ਹਨ ਦਾ ਫੈਸਲਾ ਕਿਉਂ ਕੀਤਾ, ਇਹ ਵੀ ਇੱਕ ਭੇਦ ਹੈ, ਕਿਸੇ ਨੂੰ ਕੁਛ ਵੀ ਜਿਹੜਾ ਜੀ ਉਹ ਪਤਾ ਨਹੀਂ। ਜਦੋਂ ਉਹਨੇ ਛਾਲ ਜਿਹੜੀ ਇਹਦੀ ਮਾਰੀ ਆ, ਸਵਾਏ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਤੋਂ ਹੋਰ ਕੋਈ ਉੱਥੇ ਮੌਜੂਦ ਨਹੀਂ ਸੀਗਾ। ਇਸ ਕਰਕੇ ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆ ਸਕੀ ਕਿ ਕਿਹੜੇ ਹਾਲਾਤਾਂ ਦੇ ਵਿੱਚ ਗੁਰਬਖਸ਼ ਸਿੰਘ ਨੇ ਜਿਹੜੀ ਸੀ ਉਹ ਟੈਂਕੀ ਤੋਂ ਛਾਲ ਮਾਰੀ ਔਰ ਉਹ ਜਿਹੜਾ ਸੀਗਾ ਉਹ ਆਤਮ ਹੱਤਿਆ ਕਰ ਗਿਆ। ਹੁਣ ਇਹ ਕਿਹਾ ਗਿਆ ਜੀ ਕਿ ਜਿਹੜੀ SDM ਨੇ ਹੁਕਮ ਦਿੱਤੇ ਆ ਕਿ ਜਿਹੜੀ ਇਹਦੀ ਜਾਂਚ ਦੇ ਵਾਸਤੇ ਕਮੇਟੀ ਬਣਾਈ ਗਈ ਹੈ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਂਦੇ ਪੰਨੂ ਜੀ, ਵੀ ਸਾਈਬਰ ਕ੍ਰਾਈਮ ਦੇ ਮਾਮਲੇ ਦੇ ਵਿੱਚ ਪੰਜਾਬ ਦਾ 17ਵਾਂ ਨੰਬਰ। ਜੀ ਸੋਸ਼ਲ ਮੀਡੀਆ ਦਾ ਵੱਧ ਰਿਹਾ ਪ੍ਰਭਾਵ, ਕਈ ਸੂਬਿਆਂ ਦੇ ਵਿੱਚ ਸਾਈਬਰ ਅਪਰਾਧ ਦੇ ਮਾਮਲੇ ਜਿਹੜੇ ਜੀ ਉਹ ਲਗਾਤਾਰ ਵੱਧ ਰਹੇ ਆ। ਸਾਈਬਰ ਅਪਰਾਧ ਦੇ ਵਿੱਚ ਪੰਜਾਬ 17ਵੀਂ ਜਗ੍ਹਾ ਦੇ ਉੱਤੇ ਆਇਆ, ਜਦੋਂ ਕਿ ਅਸਾਮ ਪਹਿਲੇ
ਮਹਾਰਾਸ਼ਟਰ ਦੂਜੇ ਨੰਬਰ ਦੇ ਉੱਤੇ ਆ ਜੀ। ਜਿਹੜਾ ਕੌਮੀ ਅਪਰਾਧ ਰਿਕਾਰਡ ਬਿਊਰੋ ਆ ਉਹ ਕਹਿੰਦਾ ਕਿ ਕਈ ਸੂਬਿਆਂ ਦੇ ਵਿੱਚ ਸਾਈਬਰ ਕ੍ਰਾਈਮ ਜਿਹੜਾ ਅਮਰਵੇਲ ਵਾਂਗ ਵਧਿਆ, ਜਦੋਂ ਕਿ ਪੰਜਾਬ ਸਣੇ ਮਿਜ਼ੋਰਮ ਤੇ ਸਿੱਕਮ ਦੇ ਵਿੱਚ ਸਾਈਬਰ ਅਪਰਾਧ ਜਿਹੜਾ ਜੀ ਕੁਛ ਘਟਿਆ। ਬਿਊਰੋ ਦੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ 16 ਦੇ ਵਿੱਚ ਦੇਸ਼ 'ਚ 12,317 ਸਾਈਬਰ ਅਪਰਾਧ ਦੇ ਮਾਮਲੇ ਸਾਹਮਣੇ ਆਏ ਸੀ, ਜਦੋਂ ਕਿ ਸਾਲ 15 ਦੇ ਵਿੱਚ 11,592 ਤੇ ਸਾਲ 14 ਦੇ ਵਿੱਚ 9622 ਸਾਈਬਰ ਅਪਰਾਧ ਦੇ ਮਾਮਲੇ ਸਾਹਮਣੇ ਆਏ ਆ। ਆਂਧਰਾ ਪ੍ਰਦੇਸ਼ ਦੇ ਵਿੱਚ ਸਾਲ 15 ਦੇ ਵਿੱਚ 536, 2016 ਦੇ ਵਿੱਚ ਇਹ 616 ਹੋ ਗਏ। ਅਰੁਣਾਚਲ ਪ੍ਰਦੇਸ਼ ਦੇ ਵਿੱਚ 15 ਚ 18 ਤੋਂ ਘਟ ਕੇ ਸਾਲ 15 ਦੇ ਵਿੱਚ 4 ਮਾਮਲਿਆਂ ਤੇ ਆ ਗਿਆ। ਅਸਾਮ ਦੇ ਵਿੱਚ ਸਾਲ 15 ਦੇ ਵਿੱਚ 483 ਤੇ ਸਾਲ 16 ਦੇ ਵਿੱਚ 696। ਬਿਹਾਰ ਦੇ ਵਿੱਚ ਸਾਲ 15 ਚ 242, ਸਾਲ 2016 ਦੇ ਵਿੱਚ 309। ਛੱਤੀਸਗੜ੍ਹ ਦੇ ਵਿੱਚ 90, ਗੋਆ ਚ 62 ਤੋਂ ਘਟ ਕੇ 31, ਹਰਿਆਣੇ ਚ 224 ਤੋਂ ਵੱਧ ਕੇ 401, ਹਿਮਾਚਲ ਪ੍ਰਦੇਸ਼ ਚ 50 ਤੋਂ ਘਟ ਕੇ 31, ਜੰਮੂ ਕਸ਼ਮੀਰ ਚ 28, ਝਾਰਖੰਡ ਚ 180 ਤੋਂ ਵੱਧ ਕੇ 259, ਕਰਨਾਟਕਾ ਚ 1020 ਤੋਂ 1101, ਕੇਰਲਾ ਦੇ ਵਿੱਚ 283, ਮੱਧ ਪ੍ਰਦੇਸ਼ 231, ਮੇਘਾਲਿਆ, ਨਾਗਾਲੈਂਡ ਸਾਈਬਰ ਕ੍ਰਾਈਮ ਸਾਰੇ ਜਗ੍ਹਾ ਜਿਹੜੇ ਜੀ ਉਹ ਵਧੇ। ਉੜੀਸਾ ਦੇ ਵਿੱਚ 317, ਪੰਜਾਬ 'ਚ 149 ਤੋਂ ਘੱਟ ਕੇ 102, ਰਾਜਸਥਾਨ ਦੇ ਵਿੱਚ 949 ਤੋਂ 941 ਤੇ ਸਿੱਕਮ 4 ਤੋਂ ਘੱਟ ਕੇ 1 ਜਿਹੜੇ ਸੀਗੇ ਜੀ ਇਹ ਵਧੇ। ਚੰਡੀਗੜ੍ਹ ਦੇ ਵਿੱਚ 77 ਦੇ ਮੁਕਾਬਲੇ ਘੱਟ ਕੇ ਸਾਈਬਰ ਅਪਰਾਧ 26 ਮਾਮਲੇ ਜਿਹੜੇ ਆ ਜੀ ਉਹ ਘਟੇ ਆ। ਇਹ ਕਿਹਾ ਗਿਆ ਜੀ ਕਿ ਜਿਹੜੀ ਪੁਲਿਸ ਹੈ ਉਹਨੇ ਸਾਈਬਰ ਕ੍ਰਾਈਮ ਦੇ ਨਾਲ ਨਿਪਟਣ ਦੇ ਵਾਸਤੇ ਜਿਹੜਾ ਜੀ ਉਹ ਕੁਝ ਤਰੀਕੇ ਅਪਣਾਏ ਨੇ, ਜਿਹੜੇ ਕਿ ਨਵੀਂ ਤਕਨੀਕ ਨੇ, ਜਿਹਦੇ ਕਰਕੇ ਰਾਜਾਂ ਦੇ ਵਿੱਚ ਕੁਝ ਰਾਜਾਂ ਦੇ ਵਿੱਚ ਸਾਈਬਰ ਕ੍ਰਾਈਮ ਜਿਹੜਾ ਜੀ ਉਹ ਘਟਿਆ। ਪੰਜਾਬ ਵੀ ਇਹਨਾਂ ਦੇ ਵਿੱਚੋਂ ਇੱਕ ਹੈ। ਇੰਨਾ ਜ਼ਰੂਰ ਕਿਹਾ ਗਿਆ ਜੀ ਕਿ ਜਿਹੜਾ ਸਾਈਬਰ ਕ੍ਰਾਈਮ ਹੈ ਉਹ ਡੇ ਬਾਈ ਡੇ ਖਤਰਨਾਕ ਜਿਹੜਾ ਜੀ ਉਹ ਹੁੰਦਾ ਜਾ ਰਿਹਾ, ਕਿਉਂਕਿ ਨੈੱਟ ਦੇ ਇਸ ਤੇਜ਼ ਤਰਾਰ ਜਿਹੜੀ ਦੁਨੀਆ ਹੈ ਉਹਦੇ ਵਿੱਚ ਨੌਜਵਾਨ ਤਬਕਾ ਖਾਸ ਤੌਰ ਦੇ ਉੱਤੇ ਡੇ ਬਾਈ ਡੇ ਇਹਦੇ ਵਿੱਚ ਫਸਦਾ ਤੁਰਿਆ ਜਾ ਰਿਹਾ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਪੰਨੂ ਜੀ ਤੁਹਾਡਾ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਧੰਨਵਾਦ। ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।